अस्सलाम वालेकुम तो सत श्री अकाल। मैं नासर ढिल्लों, तुसीं जुड़े हो साडे चैनल पंजाबी लहर दे नाल। साडे कोल दोस्त आउंदे रहिंदे ने पूरी दुनिया तो, इत्थे पाकिस्तान दे सफ़र ते इंडिया तो आउंदे रहिंदे ने। सरदार वीर, हिंदू वीर सारे आउंदे रहिंदे ने। अज साडे कोल एक साडे बड़े प्यारे वीर लखविंदर शाह जी आए ने। सरदार साहब USA तो आए ने। ये थोड़ा जिहा इन्हां दा स्टाइल डिफरेंट थोड़ा जिहा। ये अज आपां टूरिज़म दी गल करिए भी टूरिज़म नूं आपां किस तरह प्रमोट कर सकदे हां, ਉਹਦੇ ਲਈ ਉਹ ਟਰੈਵਲਰ ਜਿਹੜੇ ਬਾਈ ਰੋਡ ਆਉਣਾ ਚਾਹੁੰਦੇ ਨੇ ਉਹਨਾਂ ਲਈ ਇਹਨਾਂ ਦਾ ਸਫ਼ਰ, ਇਹਨਾਂ ਦੀ ਜਰਨੀ ਬੜੀ ਮੋਟੀਵੇਸ਼ਨਲ ਹੋਏਗੀ। ਸਾਡੇ ਕੋਲ ਬਾਈ ਰੋਡ ਆਏ ਨੇ USA ਤੋਂ ਆਏ ਸ਼ਿਪ ਤੇ ਇੰਗਲੈਂਡ ਤੋਂ ਅੱਗੇ ਯੂਰਪ ਤੋਂ ਹੁੰਦੇ ਹੋਏ ਤੁਰਕੀ, ਇਰਾਨ ਤੋਂ ਬਾਅਦ ਪਾਕਿਸਤਾਨ ਪਹੁੰਚ ਗਏ ਨੇ ਸਾਡੇ ਕੋਲ। ਆਓ ਤੁਹਾਡੀ ਕਰਾਉਂਦੇ ਹਾਂ ਮੁਲਾਕਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ, ਵੈਲਕਮ ਜਨਾਬ ਤੁਹਾਨੂੰ ਪਾਕਿਸਤਾਨ। ਥੈਂਕ ਯੂ ਭਾਈ, ਥੈਂਕ ਯੂ। ਕਿਵੇਂ ਲੱਗ ਰਿਹਾ ਪਾਕਿਸਤਾਨ ਘੁੰਮ ਕੇ? ਭਾਜੀ ਬਹੁਤ ਸੋਹਣਾ ਲੱਗ ਰਿਹਾ, ਸੋਹਣਾ, ਲੋੜ ਤੋਂ ਜ਼ਿਆਦਾ ਸੋਹਣਾ ਲੱਗ ਰਿਹਾ ਜੀ। ਮੈਂ ਅੱਜ ਦਾ ਜਿਹੜਾ ਨਾ ਗੱਲਾਂ ਆਪਾਂ ਕਰਦੇ ਰਹਿੰਦੇ ਹੁੰਦੇ ਆ ਵੀ ਜਿਹੜੇ ਦੋਸਤ ਸਰਦਾਰ ਆਉਂਦੇ ਸਾਡੇ ਕੋਲ ਪਾਕਿਸਤਾਨ, ਵੀ ਪਾਕਿਸਤਾਨ ਕਿਵੇਂ ਦਾ ਲੱਗਾ, ਲੇਕਿਨ ਇਹ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਆਪਾਂ ਐਕਸਪੀਰੀਅੰਸ ਕਰਨਾ ਵੀ ਤੁਹਾਡੀ ਜਰਨੀ ਕਿਸ ਤਰ੍ਹਾਂ ਦੀ ਲਈ। ਜਿਹੜੇ ਹੋਰ ਉਹ ਟਰੈਵਲਰ ਨੇ, ਉਹ ਬਾਈਕਰਸ ਜਾਂ ਆਪਾਂ ਗੱਲ ਕਰ ਲਈਏ ਜਿਹੜੇ ਗੱਡੀਆਂ 'ਤੇ ਆਉਣਾ ਚਾਹੁੰਦੇ ਨੇ ਜਾਂ ਹੋਰ ਦੁਨੀਆ ਦਾ ਸਫ਼ਰ ਕਰਦੇ ਨੇ, ਅਤੇ ਇੱਥੋਂ ਪਾਕਿਸਤਾਨ ਤੋਂ ਹੋ ਕੇ ਇੰਡੀਆ ਤੁਸੀਂ ਜਾਣਾ, ਠੀਕ ਹੈ। ਇਹ ਸਫ਼ਰ ਜਿਹੜਾ ਇਹਦੇ 'ਤੇ ਥੋੜ੍ਹੀ ਜਿਹੀ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਤਾਂ ਆਪਣਾ ਪਿਛੋਕੜ ਦੱਸ ਦਿਓ, ਹੈ ਕਿੱਥੋਂ ਤੁਸੀਂ? ਭਾਜੀ ਮੈਂ ਪਾਕਿਸਤਾਨ ਦੇ ਗੁਜਰਾਤ ਜ਼ਿਲ੍ਹੇ 'ਚੋਂ ਹਾਂ ਜੀ, ਸੌਰੀ ਗੁਜਰਾਤ ਸਿਟੀ ਤੋਂ ਹਾਂ, ਪਰ ਅਸੀਂ 47 'ਚ ਮੂਵ ਹੋ ਗਏ ਸੀ ਪੰਜਾਬ ਜਲੰਧਰ 'ਚ ਜੀ। ਫਿਰ ਐਕਚੁਅਲੀ ਅਸੀਂ ਚਲ ਗਏ USA, ਮੈਂ ਮੂਵ ਹੋ ਗਿਆ। ਫਿਰ ਮੈਨੂੰ ਇਹ ਜਰਨੀ ਸਟਾਰਟ ਕੀਤੇ ਨੂੰ ਆਲਮੋਸਟ 30 ਡੇ ਪਲੱਸ ਹੋ ਗਏ ਜੀ। 30 ਦਿਨ ਤੋਂ ਜ਼ਿਆਦਾ ਹੋ ਗਏ? ਹਾਂ 30 ਦਿਨ ਹੋ ਗਏ, ਉਹ 30 ਤੋਂ ਜ਼ਿਆਦਾ ਹੋ ਗਏ। ਅੱਛਾ, ਉਹ ਦੋਸਤ ਜਿਹੜੇ ਤੁਹਾਡੇ ਤਰ੍ਹਾਂ ਇਹਦੀ ਉਹ ਲਾਇਸੈਂਸ ਵਗੈਰਾ, ਉਹ ਅਪਰੂਵਲਸ ਵਗੈਰਾ ਉਹਦੀ ਥੋੜ੍ਹੀ ਲੈ ਕੇ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਥੋੜ੍ਹਾ ਜਿਹਾ ਸਟਾਰਟ ਦੱਸ ਦਿਓ ਵੀ ਜਿਹੜੇ ਅਮਰੀਕਾ ਤੋਂ ਜਾਂ ਕੈਨੇਡਾ ਤੋਂ ਜਾਂ ਹੋਰ ਮੁਲਕਾਂ ਤੋਂ ਆਉਂਦੇ ਨੇ, ਉਹ ਕਿਸ ਤਰ੍ਹਾਂ ਤੁਸੀਂ ਕੀਤਾ, ਕਿਵੇਂ ਲਿਆ। ਤੁਹਾਡੇ ਲਈ ਤਾਂ ਸਾਰੀ ਗੱਲ ਪਹਿਲਾਂ ਮੁਸ਼ਕਿਲ ਹੋਏਗੀ, ਲੇਕਿਨ ਤੁਹਾਡੀ ਵਜ੍ਹਾ ਨਾਲ ਉਹਨਾਂ ਲੋਕਾਂ ਨੂੰ ਮੁਸ਼ਕਿਲਾਤ ਨਾ ਹੋਣ। ਭਾਜੀ ਜਿਹਨੇ ਵੀ ਲੈਣਾ ਕੋਈ ਇੰਨਾ ਹਾਰਡ ਨੀਗਾ। ਮੈਨੂੰ ਥੋੜ੍ਹਾ, ਮੈਂ 3 ਸਾਲ ਟਰਾਈ ਕਰਦੇ ਹੋ ਗਿਆ, ਮੈਨੂੰ ਥੋੜ੍ਹਾ ਹਾਰਡ ਸੀ। ਮੈਂ ਕਾਫੀ ਜਿੱਦਾਂ ਮਤਲਬ ਕਿ ਕਰੋਨਾ ਆ ਗਿਆ, ਕੁਛ ਪ੍ਰੋਬਲਮ ਹੋ ਗਈ ਆ। ਈਜ਼ੀ ਆ, ਮਿਨੀਮਮ 6 ਮਹੀਨੇ ਦਾ ਪ੍ਰੋਸੈਸਿੰਗ ਫੀ ਹੈਗਾ, ਜਿੱਦਾਂ 6 ਮਹੀਨੇ ਲੱਗਦੇ। 6 ਮਹੀਨੇ ਈਜ਼ੀ ਹੋ ਜਾਂਦਾ। ਹੁਣ ਪਹਿਲਾਂ ਕਰੋਨਾ ਓਵਰ ਹੋ ਗਿਆ। ਅੱਛਾ, ਇਹਦੇ ਜੀ ਇਹਦਾ ਲਾਇਸੈਂਸ ਦਾ ਕੀ ਨਾਂ ਜਿਹੜਾ ਸਾਰੇ ਮੁਲਕਾਂ 'ਚ ਜਾਣਾ, ਗੱਡੀ ਅਗਰ ਲੈ ਕੇ ਆਉਣੀ ਹੈ ਤੇ? ਇਹ ਗੱਡੀ ਦੇ ਪਾਸਪੋਰਟ ਨੂੰ ਕਹਿੰਦੇ ਕਾਰਨੇਟ ਦੀ ਪਸਾਜ। ਉਹ ਤੁਹਾਡਾ ਸ਼ੁਰੂ ਪੈਣਾ ਹੋਣਾ ਤੁਹਾਡਾ ਈਰਾਨ, ਪਾਕਿਸਤਾਨ, ਇੰਡੀਆ, ਇਹ 3 ਕੰਟਰੀ ਲੋੜ ਆ, ਬਾਕੀ ਤੈਨੂੰ ਕਿਤੇ ਲੋੜ ਨਹੀਂ ਪੈਂਦੀ ਜੀ। ਯੂਰਪ ਦੀ ਲੋੜ ਨਹੀਂ ਹੈ? ਇਟਲੀ, ਟਰਕੀ ਤੱਕ ਬਿਲਕੁਲ ਲੋੜ ਨਹੀਂ ਹੈ। ਅੱਛਾ, ਕਾਰਨੇਟ ਲੈਣ ਵਾਸਤੇ ਮਤਲਬ ਸਪੋਜ਼ ਕਿ ਅਮਰੀਕਨ ਨੇ ਜਾਂ ਕੈਨੇਡੀਅਨ ਨੇ, ਉਹ ਕਿੱਥੋਂ ਅਪਲਾਈ ਕਰਨਾ? ਜਿਹੜੇ ਅਮਰੀਕਨ ਆ ਤੇ ਜਿਹੜੇ ਕੈਨੇਡੀਅਨ ਆ, ਇਹਨਾਂ ਨੂੰ ਕਾਰਨੇਟ ਦੀ ਪਸਾਜ ਇਸ਼ੂ ਨਹੀਂ ਹੁੰਦਾ ਜੀ। ਇਹਨਾਂ ਨੂੰ UK ਵਿੱਚ ਜਾਂ ਲੰਡਨ 'ਚ ਕਿਸੇ ਨਾ ਕਿਸੇ ਨਾਲ ਕੰਟੈਕਟ ਕਰਨਾ ਪੈਣਾ ਆ। ਜਿਹਨੂੰ ਕਿ ਇਹਨੂੰ ਲੋੜ ਹੋਵੇ ਭਾਜੀ ਨਾਲ ਕੰਟੈਕਟ ਕਰ ਲਿਓ, ਮੈਂ ਇਹਨਾਂ ਪੂਰੀ ਡਿਟੇਲ ਦੱਸ ਦੂੰਗਾ ਜੀ। ਅੱਛਾ ਜੀ, ਉਹ ਇਹਦੇ ਲਈ ਐਡਾ ਮੁਸ਼ਕਿਲ ਨਹੀਂ ਹੈ? ਨਹੀਂ, ਮੁਸ਼ਕਿਲ ਹੈ, ਥੋੜਾ ਖਰਚਾ ਜ਼ਿਆਦਾ ਹੋ ਜਾਂਦਾ ਜੀ। ਅੱਛਾ, ਇਹਦੇ ਐਕਸਪੈਂਸ ਦੀ ਗੱਲ ਕਰ ਲੈਂਦੇ ਆਪਾਂ ਵੀ ਐਕਸਪੈਂਸ ਖਰਚਾ ਕਿੰਨਾ? ਭਾਜੀ ਕੋਈ ਲਿਮਿਟ ਨਹੀਂ, ਇਹ ਤੁਸੀਂ ਜਿੰਨਾ ਮਰਜ਼ੀ ਕਰ ਲਓ। ਉਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ। ਜਿਵੇਂ ਤੁਸੀਂ ਦੱਸਦੇ ਜੇ ਵੀ ਉਹ ਮੈਨੂੰ ਕੋ ਉੱਥੇ ਲਾ ਦੇ ਤੇ ਇੱਥੋਂ ਤੱਕ ਮੈਂ ਫ੍ਰੀ ਆ ਸਕਦਾ। ਜੇ ਮੈਨੂੰ ਅੱਜ ਦੀ ਡੇਟ 'ਚ ਕੋਈ ਬੈਲਜੀਅਮ, ਫਰਾਂਸ ਕਿਤੇ ਵੀ ਲਾ ਦੇਵੇ ਗੱਡੀ ਦੇ ਵਿੱਚ, ਮੈਂ ਪਾਕਿਸਤਾਨ ਬਿਨਾਂ ਇੱਕ ਪੈਨੀ ਖਰਚੇ ਮੈਂ ਪਹੁੰਚ ਸਕਦਾ ਜੀ। ਉਹ ਕਿਸ ਤਰ੍ਹਾਂ ਪਹੁੰਚ ਸਕਦੇ ਬਗੈਰ ਕੇ ਪੈਸੇ ਖਰਚੇ ਤੋਂ? ਭਾਜੀ ਦੁਨੀਆ ਬਹੁਤ ਸੋਹਣੀ ਆ, ਦੁਨੀਆ ਇੰਨੀ ਸੋਹਣੀ ਆ, ਤੁਹਾਨੂੰ ਲੋਕੀ ਆਪ ਆ ਕੇ ਪਿਆਰ ਨਾਲ ਕਹਿੰਦੇ ਦੱਸੋ ਤੈਨੂੰ ਕੀ ਚਾਹੀਦਾ। ਤੁਹਾਨੂੰ ਫੂਡ ਦਿੰਦੇ ਆ, ਤੁਹਾਨੂੰ ਪੈਟਰੋਲ ਦੇ ਪੈਸੇ ਨਹੀਂ ਤੁਹਾਡੇ ਕੋਲ ਲੈਂਦੇ, ਤੁਹਾਡੇ ਕੋਲ ਰੈਸਟੋਰੈਂਟ ਦੇ ਪੈਸੇ ਲੈਂਦੇ। ਮੈਨੂੰ ਟਰਕੀ ਗ੍ਰੈਂਡ ਹਯਾਤ ਨੇ ਸਪੋਂਸਰ ਕੀਤਾ। ਅੱਛਾ, ਵੀ ਇਹਨਾਂ ਟਰੈਵਲਰਸ ਨੂੰ ਸਪੋਂਸਰ ਵੀ ਮਿਲ ਜਾਂਦੇ ਨੇ ਈਜ਼ੀ, ਜਿੰਨੇ ਮਰਜ਼ੀ ਲੈ ਲਓ ਜੀ। ਉਹ ਦੂਸਰੀ ਕਹਿਣ ਦਾ ਮਕਸਦ ਇਹ ਵੀ ਤੁਹਾਡੇ ਕੋਲ ਪੈਸਾ ਕੋਈ ਨਾ ਹੋਵੇ ਤੇ ਦੁਨੀਆ ਐਡੀ ਚੰਗੀ ਹੈ ਵੀ ਤੁਹਾਨੂੰ ਉਹ ਹੈਲਪ ਆਊਟ ਕਰ ਦਿੰਦੇ, ਤੁਸੀਂ ਆ ਸਕਦੇ, ਤੁਸੀਂ ਬਿਨਾਂ ਪੈਸੇ ਤੋਂ ਘੁੰਮ ਸਕਦੇ ਹੋ UK ਤੋਂ ਲੱਗ ਕੇ ਇੰਡੀਆ ਤੱਕ। ਅੱਛਾ, ਕਿਸ ਤਰ੍ਹਾਂ ਦਾ ਰਿਹਾ? ਮੁਸ਼ਕਲਾਤ ਵੀ ਆਈਆਂ ਹੋਣੀਆਂ, ਸਾਰੀ ਐਡਵੈਂਚਰ ਹੈ ਤਾਂ ਮੁਸ਼ਕਲਾਤ ਤੇ ਹੋਣੀਆਂ। ਕਿਸ ਤਰ੍ਹਾਂ ਦੀਆਂ ਮੁਸ਼ਕਲਾਤ ਫੇਸ ਕਰਨੀਆਂ ਪਈਆਂ? ਕੋਈ ਜ਼ੀਰੋ ਮੁਸ਼ਕਲਾਂ ਜੀ, ਜ਼ੀਰੋ ਅੱਜ ਤੱਕ, ਹੁਣ ਤੱਕ। ईरान दे विच तो किस तरह कोई प्रॉब्लम नहीं भाजी, कोई प्रॉब्लम नहीं आई, किते भी कोई प्रॉब्लम नहीं आई। ईरान दा की सूरत हाल सी उत्थे, किवें तुहानूं लैना पिया, कोई गाइड या किस तरह?
ਹਾਂਜੀ ਉੱਥੇ ਭਾਜੀ ਤੁਸੀਂ ਗੱਡੀ ਨਹੀਂ ਚਲਾ ਸਕਦੇ ਉੱਥੇ। ਇੱਕ ਕੈਨੇਡੀਅਨ, ਬ੍ਰਿਟਿਸ਼ ਤੇ ਯੂਐਸਏ ਸੇਮ ਲਾ। ਇੱਥੇ ਦੇਖਿਆ ਨਾ, ਇੱਥੋਂ ਮੈਂ ਟਰਕੀ ਬਾਰਡਰ ਗੱਡੀ ਟੋ ਕਰਕੇ ਇਹ ਪੂਰੀ ਮੈਂ ਟੈਕਸੀ ਗਿਆ ਪਾਕਿਸਤਾਨ ਤੱਕ। ਮੈਨੂੰ 4 ਦਿਨ ਲੱਗੇ ਸੀ ਪਹੁੰਚਦਿਆਂ ਨੂੰ। ਤੇ ਉਹ ਤੁਹਾਨੂੰ ਅਲਾਉ ਨਹੀਂ ਕਰਦੇ, ਤੁਹਾਨੂੰ ਉੱਥੇ ਦਾ ਇੱਕ ਗਾਈਡ ਮਸਟ ਰੱਖਣਾ ਪੈਂਦਾ ਨਾਲ ਆਪਣੇ। ਈਰਾਨ ਦਾ ਗਾਈਡ ਰੱਖਣਾ ਪੈਂਦਾ, ਮਸਟ ਰੱਖਣਾ ਪੈਂਦਾ ਜੀ। ਅੱਛਾ, ਫਿਰ ਅੱਗੋਂ ਬਲੋਚਿਸਤਾਨ ਆ ਗਏ। ਬਲੋਚਿਸਤਾਨ ਤਫਤਾਨ ਬਾਰਡਰ ਗੁੱਡ ਬੈਡ ਦੋਨੇ ਐਕਸਪੀਰੀਅੰਸ ਸੀ ਭਾਜੀ। 5 ਦਿਨ ਮੈਨੂੰ ਆਰਮੀ ਨੇ ਕ੍ਰਾਸ ਕਰਾਇਆ ਜੀ। ਤਫਤਾਨ ਬਾਰਡਰ ਲੱਗ ਕੇ ਇਸਲਾਮਾਬਾਦ ਤੱਕ ਰਾਤ ਦੇ 10:30 ਵਜੇ। ਇਹ ਮੰਡੇ ਸ਼ੁਰੂ ਹੋਏ ਸੀ 9 ਵਜੇ ਤੇ 10:30 ਵਜੇ ਮੈਂ ਰਾਤ ਨੂੰ ਇਸਲਾਮਾਬਾਦ ਪਹੁੰਚਿਆ। 5 ਦਿਨ ਆਰਮੀ। ਉਹ ਸਿਕਿਉਰਿਟੀ ਤੁਹਾਡੇ ਨਾਲ ਰਹਿੰਦੀ ਰਹੀ 24 ਘੰਟੇ ਜੀ। ਅੱਛਾ, ਜਿਹੜੇ ਜਿਨ੍ਹਾਂ ਨੇ ਆਉਣਾ ਉਹਨਾਂ ਦੀ ਚੀਜ਼ਾਂ ਕਿਹੜੀਆਂ ਜ਼ਰੂਰੀ ਲੈ ਕੇ ਆਉਣੀਆਂ ਤੇ ਕਿਹੜੀਆਂ ਨਹੀਂ ਲਿਆਉਣੀਆਂ ਚਾਹੀਦੀਆਂ? ਭਾਜੀ ਇਹ ਮੈਂ ਤੁਹਾਨੂੰ ਸਾਰਾ ਕੁਝ ਦੱਸ ਦੂੰਗਾ, ਥੋੜਾ ਲੰਬਾ ਪ੍ਰੋਸੀਜਰ ਨਹੀਂ, ਹੈ। ਦੱਸੋ, ਥੋੜਾ ਜਿਹਾ ਸ਼ਾਰਟ ਦੱਸੋ ਭਾਜੀ। ਸਭ ਤੋਂ ਪਹਿਲਾਂ ਪ੍ਰੋਸੀਜਰ ਤੁਹਾਨੂੰ ਗੱਡੀ ਲੈ ਲਓ, ਕਾਰਨਰ ਦੀ ਪ੍ਰਸਾਦ ਲੈ ਲਓ। ਤੇ ਗੱਡੀ ਓਨਰਸ਼ਿਪ ਕਿਹਦੇ ਨਾਂ ਦੀ ਹੋਣੀ ਹਾਂ, ਚਾਹੀਦੀ? ਗੱਡੀ ਮੇਕ ਸ਼ੋਰ ਹੋਵੇ ਰੈਂਟਲ ਕਾਰ ਨਾ ਹੋਵੇ, ਉੱਤੇ ਲੋਨ ਨਾ ਕੋਈ ਹੋਵੇ। ਗੱਡੀ ਤੁਹਾਡੇ ਨਾਂ ਤੇ ਹੋਣੀ ਚਾਹੀਦੀ ਹੈ ਪੂਰੀ ਦੀ ਪੂਰੀ, ਜਿਹਨੂੰ ਕਹਿੰਦੇ ਜਿੱਦਾਂ ਆਰਸੀ ਜਾਂ ਪਿੰਕ ਸਲਿੱਪ। ਜੇ ਤੂੰ ਰੈਂਟ ਕਾਰ ਜਾਂ ਬੈਂਕ ਲੋਨ ਹੋਵੇ, ਉਹ ਗੱਡੀ ਤੇ ਤੁਸੀਂ ਟਰੈਵਲ ਨਹੀਂ ਕਰ ਸਕਦੇ। ਠੀਕ ਹੈ, ਸਾਡੀ ਗੱਡੀ ਓਨਰਸ਼ਿਪ ਨਾ ਹੋਣੀ ਚਾਹੀਦੀ। ਤੇ ਕਿਤੇ ਮਤਲਬ ਵੀ ਇਹਦੀ ਇੰਸ਼ੋਰੈਂਸ ਕਿੱਥੋਂ ਕਿਹੜੀ ਕੰਪਨੀ ਕਰਦੀ ਹੈ? ਭਾਜੀ ਜਿਹੜੀ ਯੂਐਸਏ ਦੀ ਗੱਡੀ ਆ ਜਾਂ ਅਮਰੀਕਾ ਦੀ ਗੱਡੀ, ਉਹ ਵਰਲਡ 'ਚ ਉਹਦੀ ਕਿਤੇ ਇੰਸ਼ੋਰੈਂਸ ਨਹੀਂ ਹੁੰਦੀ, ਕਿਉਂਕਿ ਉਹ ਜਦੋਂ ਨੰਬਰ ਪਲੇਟ ਪਾਉਂਦੇ ਉਹ ਪਿਕ ਨਹੀਂ ਕਰਦੇ। ਤੇ ਉਹਨੂੰ ਆਉਣਾ ਸਿਰਫ ਇੱਕ ਬੈਲਜੀਅਮ ਦੀ ਕੰਪਨੀ ਆ, ਉਹ 86 ਨੰਬਰ ਤੇ ਉਹਦੀ ਇੰਸ਼ੋਰੈਂਸ ਹੋ ਜਾਂਦੀ ਹੈ ਜੀ। ਉਹ ਹੁੰਦੀ ਟਰਕੀ ਤੱਕ ਦੀ ਇੰਸ਼ੋਰੈਂਸ ਹੁੰਦੀ ਆ। ਅੱਗੇ ਫਿਰ ਕੀ ਕੰਪਨੀ ਦਾ ਨਾਮ ਉਹਦਾ ਮੈਨੂੰ ਯਾਦ ਨਹੀਂ, ਮੈਂ ਤੁਹਾਨੂੰ ਦੱਸ ਦੂੰਗਾ ਕਿ ਉਹ ਮੇਰੇ ਇੱਕ ਯਾਰ ਦੋਸਤ ਨੇ ਕਰਾਈ ਸੀ। ਉਹ ਜਿਹੜੇ ਕੋਈ ਕੁਐਸਚਨ ਭਾਜੀ ਨੂੰ ਪੁੱਛ ਲਈ, ਮੈਂ ਸਾਰਾ ਰਾਤ ਨੂੰ ਦੱਸ ਕੇ ਜਾਊਂਗਾ ਕਿੱਦਾਂ ਮੈਂ ਹਰ ਬੰਦੇ ਦਾ ਨੰਬਰ ਲਿਖਾ ਕੇ ਜਾਊਂਗਾ ਤੁਹਾਨੂੰ। ਅੱਛਾ, ਇਹਦੇ 'ਚ ਜਿਵੇਂ ਤੁਸੀਂ ਦੱਸਿਆ ਵੀ ਲੀੜਾ ਲੱਤਾ ਬਹੁਤਾ ਸਮਾਨ ਚੱਕਣ ਦੀ ਲੋੜ ਨਹੀਂ। ਭਾਜੀ ਇਹ ਗਲਤੀ ਨਾ ਕਰਿਓ ਕੋਈ। ਮੇਰੇ ਕੋ ਇੰਨੇ ਕੱਪੜੇ ਆ, ਮੈਂ ਬਹੁਤ ਵੱਡੀ ਗਲਤੀ ਇਹੀ ਹੋਈ ਹੈ ਵੀ ਇੰਨੇ ਕੱਪੜੇ ਨਹੀਂ ਚਾਹੀਦੇ ਤੁਹਾਨੂੰ। 5-6 ਪਲੇਨ ਟੀ-ਸ਼ਰਟਾਂ, ਜਿਸ ਪਜਾਮੇ, ਚੱਪਲ, ਕੋਈ ਪ੍ਰੋਬਲਮ ਨਹੀਂ, ਕੋਈ ਈਜ਼ੀ ਹੋ ਕੇ ਆਓ ਜੀ। ਅੱਛਾ, ਉਸ ਤੋਂ ਬਾਅਦ ਲਖਵਿੰਦਰ ਭਾਜੀ ਇਹਦੇ ਵਿੱਚ ਖਾਣ ਪੀਣ ਦਾ ਸਮਾਨ, ਤੁਸੀਂ ਜਿਵੇਂ ਬਲੋਚਿਸਤਾਨ ਦਾ ਐਕਸਪੀਰੀਅੰਸ ਦੱਸਿਆ ਵੀ ਉਹਦੇ ਵਾਸਤੇ ਤੁਸੀਂ ਆਖਦੇ ਵੀ ਪਾਣੀ ਜਿਹੜਾ ਵਾਫਰ ਮਿਕਦਾਰ 'ਚ ਤੇ ਖਾਣ ਪੀਣ ਵਾਲਾ। ਭਾਜੀ ਮੈਂ ਪਿਓਰ ਵੈਜੀਟੇਰੀਅਨ ਹੈ ਜੀ। ਕੋਈ ਪ੍ਰੋਬਲਮ ਤੁਹਾਨੂੰ ਨਹੀਂ ਪੈਂਦੀ, ਕੋਈ ਨਹੀਂ ਪ੍ਰੋਬਲਮ ਪੈਂਦੀ। ਜਦੋਂ ਤੁਸੀਂ ਈਰਾਨ ਤੋਂ ਬਲੋਚਿਸਤਾਨ ਐਂਟਰ ਹੋਣਾ, ਉਦੋਂ ਥੋੜਾ ਜਿਹਾ ਪਲੀਜ਼ ਪਾਣੀ ਦੀਆਂ 20-25-30 ਬੋਤਲਾਂ ਭਰ ਲਓ, ਕਿਉਂਕਿ ਬਲੋਚਿਸਤਾਨ ਥੋੜਾ ਪਾਣੀ ਹਾਰਡ ਮਿਲਦਾ। ਅਸੀਂ ਈਰਾਨ ਤੋਂ ਐਂਟਰ ਹੋਣ ਤੋਂ ਪਹਿਲਾਂ ਥੋੜਾ 25-30-40 ਬੋਤਲਾਂ ਭਰ ਲਓ, ਬਾਕੀ ਹੋਰ ਕੋਈ ਪ੍ਰੋਬਲਮ ਨਹੀਂ ਭਾਜੀ। ਠੀਕ ਹੈ। ਅੱਛਾ ਜੀ, ਹੋਰ ਇਹਦੇ ਵਿੱਚ ਜੇ ਪੈਟਰੋਲ ਦੀ ਗੱਲ ਕਰਦੇ, ਗੈਸ ਦੀ ਗੱਲ ਕਰਦੇ ਨੇ, ਉਹਦੇ ਅਖਰਾਜਾਤ ਵੀ ਉਹ ਕਿੰਨੇ ਕੁ ਨੇ, ਉਹ ਕਿੱਥੋਂ ਤੱਕ ਆਪਾਂ ਨੂੰ ਕਵਰ ਕਰ ਸਕਦੇ ਹਾਂ? ਭਾਜੀ ਪੈਟਰੋਲ ਤੇ ਉਹਦਾ ਕੋਈ ਹਿਸਾਬ ਨਹੀਂ, ਜੇ ਤੁਸੀਂ ਗੱਡੀ ਤੁਹਾਡੀ ਸਪੀਡ ਤੇ ਡਿਪੈਂਡ ਕਰਦਾ। ਮੈਂ ਜਰਮਨ 220 ਚਲਾ ਕੇ ਲਿਆ। ਅੱਛਾ, ਇਹ ਡਿਪੈਂਡ ਤੁਹਾਡੇ ਕਰਦਾ ਤੁਸੀਂ ਕਿੱਦਾਂ ਚਲਾ ਰਹੇ ਹੋ ਜੀ। ਅੱਛਾ, ਓਵਰਆਲ ਐਕਸਪੀਰੀਅੰਸ ਵਧੀਆ ਰਿਹਾ ਭਾਜੀ। ਜਿਹੜਾ ਬੰਦਾ 50 ਸਾਲ ਦੇ ਪਲੱਸ ਹੋ ਜੇ, ਉਹਨੂੰ ਇੱਕ ਵਾਰੀ ਪਲੀਜ਼ ਟੂਰ ਜ਼ਰੂਰ ਕਰਨਾ ਚਾਹੀਦਾ। ਇਹ ਦੁਨੀਆ ਬਹੁਤ ਸੋਹਣੀ ਆ, ਬਹੁਤ ਸੋਹਣੀ ਆ। ਜਦੋਂ ਤੁਸੀਂ ਮੈਨੂੰ ਮਰਜ਼ੀ ਫੋਨ ਕਰ ਲਓ 24 ਘੰਟੇ, ਮੈਂ ਤੁਹਾਡੀ ਪੂਰੀ ਦੀ ਪੂਰੀ ਹੈਲਪ ਕਰੂੰਗਾ। ਤੁਸੀਂ ਮੈਨੂੰ ਬਿਹਾਈਂਡ ਦਾ ਕੈਮਰਾ ਦੱਸਿਆ ਵੀ ਖਾਹਿਸ਼ ਸੀ ਪਾਕਿਸਤਾਨ ਬਾਈ ਰੋਡ ਜਾਣ ਦੀ, ਇੱਥੇ ਮਤਲਬ ਵੀ ਕੀ ਖਾਹਿਸ਼ ਸੀ ਤੁਹਾਡੀ ਇੱਥੇ ਆਉਣ ਦੀ, ਵੀ ਬਾਬੇ ਦੇ ਦਰ ਤੇ? ਭਾਜੀ ਇੱਕ ਸਾਡਾ ਬਾਬਾ ਨਾਨਕ ਇੱਥੇ ਰਹਿੰਦਾ ਜੀ। ਅਸੀਂ ਕਦੀ ਸੋਚਿਆ ਨਹੀਂ ਸੀ ਛੋਟੇ ਹੁੰਦੇ ਲਾ ਕੇ 50 ਸਾਲ ਦੀ ਉਮਰ ਤੱਕ ਵੀ ਮੈਂ ਆਪਣੇ ਬਾਬੇ ਨਾਨਕ ਦੇ ਦਰਸ਼ਨ ਕਰੂੰਗਾ। ਫਿਰ ਮੈਂ ਸੋਚਿਆ ਦੇਖੋ ਬਾਬਾ ਮੈਨੂੰ ਕਿੱਥੋਂ ਖਿੱਚ ਕੇ ਬਾਈ ਰੋਡ ਲੈ ਕੇ ਆਇਆ ਜੀ। ਕਦੀ ਨਹੀਂ ਸੋਚਿਆ ਸੀ। ਜਿੰਨੇ ਆਪਣੇ ਪੰਜਾਬੀ ਹੈ ਭਾਜੀ ਜ਼ਰੂਰ ਆਓ ਭਾਜੀ ਸਾਰੇ। ਆਪਣੇ ਤੇ ਗੁਰਦੁਆਰਾ ਸਾਹਿਬ ਬਹੁਤ ਆ। ਮੈਂ ਕਾਫੀ ਘੁੰਮ ਰਿਹਾ, ਮੇਰੇ ਕੋਲ 30 ਦਿਨ ਦਾ ਵੀਜ਼ਾ। ਮੈਂ ਟਰਾਈ ਕਰਦਾ ਮੈਂ ਪੂਰਾ ਦਾ ਪੂਰਾ ਟਾਈਮ ਤੇ ਸਪੈਂਡ ਕਰਾਂ ਜੀ। ਮੈਂ ਪੰਜਾਬ ਸਾਹਿਬ ਨਨਕਾਣਾ ਬਹੁਤ ਘੁੰਮ ਰਿਹਾ, ਮਗਰ ਪਾਕਪਤਨ ਜਾ ਰਿਹਾ, ਕਾਫੀ ਘੁੰਮ ਰਿਹਾ। ਅੱਛਾ ਲਖਵਿੰਦਰ ਭਾਜੀ, ਹੋਰ ਰਸਤੇ ਦਾ ਐਕਸਪੀਰੀਅੰਸ, ਲੋਕ ਪਾਕਿਸਤਾਨੀ ਲੋਕ ਇਹਨਾਂ ਨਾਲ ਟਕਰਾਅ ਹੋਇਆ ਕਿੱਥੇ ਕਿਵੇਂ ਦਾ, ਤੁਸੀਂ ਮੈਨੂੰ ਦੱਸਦੇ ਸੀ ਵੀ ਉਹ ਵੀ ਸ਼ੇਅਰ ਕਰੋ। ਭਾਜੀ ਟਕਰਾਅ ਦੀ ਕੋਈ ਗੱਲ ਨਹੀਂ, ਕੁਛ ਨਹੀਂ ਚੰਗਾ ਕੋਈ ਮਾੜਾ ਨਹੀਂ ਜੀ। ਇੱਕ ਜਗ੍ਹਾ ਮੈਨੂੰ ਇੱਕ ਮਹੀਨਾ ਇਦਾਂ ਦਾ ਵਧੀਆ ਵਾਕਿਆ ਵਰਤਿਆ। ਇੱਕ ਮੈਂ ਟੂਲ ਤੇ ਖੜਾ ਹੋਇਆ ਸੀ, ਮੈਂ ਇਸਲਾਮਾਬਾਦ ਚੋਂ ਆ ਰਿਹਾ ਸੀ, ਫੈਸਲਾਬਾਦ ਨੂੰ ਜੀ। ਮੇਰੇ ਕੋਲ
ਮੇਰੇ ਕੋਲ ਪੈਸੇ ਹੈ ਨਹੀਂ ਸੀ ਮੇਰੇ ਕੋਲ। ਮੈਂ ਉਹਨੂੰ ਕਿਹਾ ਡਾਲਰ ਵਾਲਾ, ਕਹਿੰਦਾ ਨਹੀਂ ਡਾਲਰ ਨਹੀਂ ਲੈਣੇ, ਕਹਿੰਦਾ ਤੁਸੀਂ ਲੰਘ ਜਾਓ ਕੋਈ ਗੱਲ ਨਹੀਂ ਭਾਜੀ। ਇੱਕ ਲਾਗੇ ਉਹਨਾਂ ਦੇ ਲੇਬਰ ਦਾ ਬੰਦਾ ਖੜਾ ਸੀ, ਉਹਨੇ ਮੈਨੂੰ ਚੁੱਪ ਕਰਕੇ ਥੋੜੇ ਪੈਸੇ ਫੜਾਤੇ, ਕਹਿੰਦਾ ਭਾਜੀ ਇਹ ਹੁਣ ਪੈਸੇ ਇੱਥੇ ਫੜ ਲਓ, ਇੱਥੇ ਤੈਨੂੰ ਛੱਡਤਾ, ਅੱਗੇ ਛੱਡਣਾ ਨਹੀਂ। ਉਹ ਇੱਕ ਲੇਬਰ ਵਾਲੇ ਬੰਦੇ ਨੇ ਭਾਜੀ ਮੈਨੂੰ ਪੈਸੇ ਦੇ, ਕਹਿੰਦਾ ਭਾਜੀ ਇਹ ਤੁਹਾਡਾ ਅਗਲੇ ਟੋਲ ਦੇ ਪੈਸੇ ਲੈ ਜਾਓ। ਮੈਂ ਹੈਰਾਨ ਸੀ ਬੰਦੇ ਕੋ ਵੀ 10-20 ਹਜ਼ਾਰ ਤਨਖਾਹ ਦੇਣ ਵਾਲਾ ਮੇਰੀ 100 ਰੁਪਏ ਦੀ ਹੈਲਪ ਕਰਦਾ। ਇਸ ਲਈ ਮੈਂ ਤੁਹਾਨੂੰ ਕਹਿੰਦਾ ਭਾਜੀ ਤੁਸੀਂ ਬਿਨਾਂ ਪੈਸੇ ਤੋਂ, ਗਰੰਟੀ ਆ ਬਿਨਾਂ ਪੈਸੇ ਤੋਂ ਤੁਸੀਂ ਯੂਕੇ ਤੋਂ ਬਾਈ ਰੋਡ ਇੰਡੀਆ ਪਹੁੰਚ ਸਕਦੇ ਹੋ। ਜਿਹੜੇ ਮਾੜੇ ਲੋਕ ਆ, ਚੰਗੇ ਲੋਕ ਵੀ ਬਹੁਤ ਨੇ ਭਾਜੀ। ਇੱਕ ਟੋਲ ਪਲਾਜ਼ਾ ਤੇ ਲੇਬਰ ਦਾ ਕੰਮ ਕਰਨ ਵਾਲੇ ਬੰਦੇ ਨੇ ਮੇਰੀ ਹੈਲਪ ਕਰ ਦਿੱਤੀ, ਉਹ ਵੀ ਪਾਕਿਸਤਾਨ ਦੇ ਵਿੱਚ। ਅੱਛਾ, ਇਹਦੇ ਚੋਂ ਸਿਕਿਉਰਿਟੀ ਵਾਲਿਆਂ ਜਾਂ ਪੁਲਿਸ ਵਾਲਿਆਂ ਨਾਲ, ਉਹਨਾਂ ਨਾਲ ਕਿਸ ਤਰ੍ਹਾਂ ਦਾ ਰਿਹਾ ਐਕਸਪੀਰੀਅੰਸ? ਭਾਜੀ ਉਹਨਾਂ ਨੇ ਮੈਨੂੰ 5 ਦਿਨ ਆਪਣੇ ਨਾਲ ਰੱਖਿਆ, 24 ਘੰਟੇ ਜੀ। ਉਹਨਾਂ ਨੂੰ ਮੈਂ ਕਿਹਾ ਜਾਣ ਦਿਓ ਕੋਈ, ਉਹ ਕਹਿੰਦੇ ਨਹੀਂ ਤੁਸੀਂ ਸਾਡੇ ਪ੍ਰਾਹੁਣੇ ਹੋ ਜੀ, ਅਸੀਂ ਤੁਹਾਨੂੰ ਪੂਰਾ ਦਾ ਪੂਰਾ ਇਸਲਾਮਾਬਾਦ ਆ ਤੋਂ ਛੱਡ ਕੇ ਗਏ ਆ ਭਾਜੀ। ਕੋਈ ਟੈਨਸ਼ਨ ਨਹੀਂ, ਕੋਈ ਕੁਛ ਨਹੀਂ, ਕਹਿੰਦੇ ਜੋ ਤੁਸੀਂ ਆਪਣੀ ਮਰਜ਼ੀ ਨਾਲ ਕਰੋ, ਤੈਨੂੰ ਕੋਈ ਰੋਕ ਟੋਕ ਨਹੀਂ ਭਾਜੀ। ਅੱਛਾ, ਹੋਰ ਭਾਜੀ ਬਹੁਤ ਥਾਵਾਂ ਤੇ ਗਏ, ਇਸਲਾਮਾਬਾਦ ਪਹੁੰਚ ਗਏ, ਹੁਣ ਇੱਥੋਂ ਤੱਕ ਆਪਾਂ ਪਹੁੰਚ ਗਏ। ਹਾਂਜੀ, ਕੱਲ ਮੈਂ ਜਦੋਂ ਇਸਲਾਮਾਬਾਦ ਤੋਂ ਨਿਕਲਿਆ, ਇੱਕ ਸਿਕਿਉਰਿਟੀ ਚੈੱਕ ਪੁਆਇੰਟ ਦਾ ਮੈਨੂੰ ਪੁਲਿਸ ਵਾਲਾ ਮਿਲਿਆ ਜੀ। ਉਹਨਾਂ ਗੱਲਾਂ ਬਾਤਾਂ ਕਰਦੇ 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 ਕਹਿੰਦਾ ਮੇਰੇ ਘਰ ਚੱਲੋ ਜੀ। ਉਹਦੇ ਮੈਂ ਘਰ ਗਿਆ, 2 ਬੱਚੇ, ਉਹ ਦੋਨੇ ਬੱਚੇ ਭਾਜੀ ਸਿੱਧੂ ਮੂਸੇਵਾਲੇ ਦੇ ਫੈਨ ਸੀ। ਅੱਛਾ, ਉਹਨਾਂ ਨੇ ਮੈਨੂੰ ਗਾਣੇ, ਮੇਰੇ ਕੋਲ ਉਹਦੀ ਵੀਡੀਓ ਮੇਰੇ ਕੋਲ ਹੈਗੀ ਹੈ, ਮੈਂ ਭਾਜੀ ਨੂੰ ਦੇ ਦੂੰਗਾ, ਤੈਨੂੰ ਪਾ ਦੇਣਗੇ ਜੀ ਉਹ। ਫਿਰ ਉਹ ਬੰਦਾ ਕਹਿੰਦਾ ਭਾਜੀ ਸਰਦਾਰ ਜੀ ਸਾਨੂੰ ਐਕਚੁਅਲੀ ਸਾਨੂੰ ਨਾ ਜਿੰਨੇ ਹੀ ਪੰਜਾਬੀ ਆ, ਪੰਜਾਬ ਨੂੰ ਬਿਲੋਂਗ ਕਰਦੇ ਆ, ਜਿਹਨਾਂ ਉਹਨੂੰ ਸਾਨੂੰ ਸਾਰੇ ਸਰਦਾਰ ਜੀ ਕਹਿੰਦੇ ਆ। ਉਹ ਕਹਿੰਦੇ ਸਰਦਾਰ ਜੀ ਨੂੰ ਚਾਹ ਤੋਂ ਬਿਨਾਂ ਜਾਣ ਨਹੀਂ ਦੇਣਾ। ਨਾਲੇ ਉਹਨਾਂ ਦੀ ਵਾਈਫ ਸਾਡੀ ਅੰਬਾਲੇ ਤੋਂ ਨਿਕਲੀ ਜੀ, ਉਹ ਪਾਰਟੀ ਤੋਂ ਪਹਿਲਾਂ ਉਹ ਵੀ ਆ ਗਈ। ਉਹ ਸਾਰੀ ਪੂਰੀ ਫੈਮਿਲੀ ਬਹੁਤ ਖੁਸ਼ ਸੀ। ਉਹਨਾਂ ਮੈਨੂੰ ਨੰਬਰ ਸ਼ੇਅਰ ਕੀਤੇ ਇੱਕ ਦੂਜੇ ਨਾਲ, ਤੇ ਵਧੀਆ ਭਾਜੀ, ਬਹੁਤ ਵਧੀਆ। ਅੱਛਾ, ਕਰ ਦੱਸ ਦਿੱਤਾ ਪਿੱਛੇ ਵੀ ਮੈਂ ਇੱਥੇ ਹੁਣ ਤੁਹਾਡੇ ਗਵਾਂਢ ਆ ਗਿਆ, ਪਾਕਿਸਤਾਨ ਆ ਗਿਆ? ਨਹੀਂ ਭਾਜੀ, ਐਕਚੁਅਲੀ ਜਿੱਦਣ ਮੈਂ ਤੁਰਿਆ ਸੀ ਉਦੋਂ 30 ਦਿਨ 25-35 ਮੇਰੀ ਵਾਈਫ ਨੇ ਮੇਰੇ ਨਾਲ ਗੱਲ ਨਹੀਂ ਕੀਤੀ। ਅੱਛਾ, ਉਹ ਕਹਿੰਦੇ ਸਾਰੇ ਮੈਨੂੰ ਕਹਿੰਦੇ ਸੀ ਤੂੰ ਪਾਗਲ ਹੋ ਗਿਆ। ਐਕਚੁਅਲੀ ਮੇਰਾ ਡਾਕਟਰ ਇੱਕ, ਉਹ ਵੀ ਕਹਿੰਦਾ ਤੂੰ ਜ਼ਿਆਦਾ ਬੜਾ 2 ਦਿਮਾਗ ਟੀਕਲ ਵਾਲਾ। ਜਿੱਦਣ ਭਾਜੀ ਮੈਂ ਪਾਕਿਸਤਾਨ ਐਂਟਰ ਹੋਇਆ, ਉਦੋਂ ਮੇਰੀ ਵਾਈਫ ਨੇ ਮੇਰੇ ਨਾਲ ਗੱਲ ਕੀਤੀ ਜੀ। ਕਹਿੰਦੀ ਕਿੱਥੇ? ਮੈਂ ਕਿਹਾ ਮੈਂ ਪਾਕਿਸਤਾਨ ਐਂਟਰ ਹੋ ਗਿਆ। ਹੁਣ ਭਾਜੀ ਉਹਨਾਂ ਡੇਲੀ ਗੱਲ ਹੋ ਜਾਂਦੀ ਹੈ। ਅੱਛਾ, ਪਹਿਲਾਂ ਕਹਿੰਦੇ ਤੂੰ ਪਾਗਲ ਆ। ਚਲੋ ਜੀ, ਇਹ ਤੁਹਾਡੀ ਵੀਡੀਓ ਜਿਹੜੀ ਆ ਉਹਨਾਂ ਲੋਕਾਂ ਵਾਸਤੇ ਬੜੀ ਮੋਟੀਵੇਸ਼ਨਲ ਹੋਏਗੀ, ਸਾਬਤ ਹੋਏਗੀ, ਉਹਨਾਂ ਲਈ ਡੈਡੀਕੇਸ਼ਨ ਹੋਏਗੀ ਜਿਹੜੇ ਇਸ ਤਰ੍ਹਾਂ ਟਰੈਵਲਰ ਨੇ, ਜਿਹੜੇ ਘੁੰਮਣਾ ਚਾਹੁੰਦੇ ਨੇ, ਇਸ ਤਰ੍ਹਾਂ ਹੋ ਕੇ ਇੰਡੀਆ ਜਾਣਾ ਚਾਹੁੰਦੇ ਨੇ। ਸੋ ਖੈਰੀ ਇੰਡੀਆ ਪਹੁੰਚੋ। ਤੁਹਾਨੂੰ ਵੇਖ ਕੇ, ਸਾਡੇ ਵੀਡੀਓ ਵੇਖ ਕੇ ਹੋਰ ਲੋਕ ਆਉਣ। ਅਸੀਂ ਪਾਕਿਸਤਾਨ ਦੀ ਟੂਰਿਜ਼ਮ ਨੂੰ ਵੀ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰੀਦਾ ਵੀ ਦੁਨੀਆ ਸਾਰੀ ਬਹੁਤ ਵੱਡਾ ਸਰਦਾਰ ਜੀ ਰੈਵਨਿਊ ਜਨਰੇਟ ਕਰਦੇ ਟੂਰਿਜ਼ਮ ਦੀ ਮਦਦ ਦੇ ਵਿੱਚ। ਯੂਰਪ ਲੈ ਲਓ, ਟਰਕੀ ਫਿਰ ਕੇ ਆ ਜਾਓ, ਟਰਕੀ ਲੈ ਲਓ, ਦੁਬਈ ਨੂੰ ਵੇਖ ਲਓ ਤੁਸੀਂ। ਤੇ ਅਸੀਂ ਵੀ ਬੜਾ ਵੱਡਾ ਰੈਵਨਿਊ ਜਨਰੇਟ ਕਰ ਸਕਦੇ ਹਾਂ, ਕਿਉਂਕਿ ਮਜ਼ਹਬੀ ਤੌਰ ਤੇ ਵੀ ਹਿੰਦੂ ਹੋਣ, ਸਿੱਖ ਹੋਣ, ਕੋਈ ਜਾਤ ਪਾਤ ਦਾ ਭਾਜੀ ਕੋਈ ਹੈ ਹੀ ਨਹੀਂ, ਸਾਰਿਆਂ ਦਾ ਜੁੜਿਆ ਵੀ ਇੱਥੇ। ਤੇ ਨਾਲੇ ਇੱਥੇ ਬਹੁਤ ਕੁਝ ਵੇਖਣ ਵਾਲਾ ਵੀ ਬਹੁਤ ਕੁਝ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਕਰਨੀ ਹੈ। ਹਾਂਜੀ, ਰਾਤੀ ਮੈਂ ਕਿ ਫਰੈਂਡ ਨਾਲ ਗੱਲ ਕਰਦਾ ਪਿਆ ਸੀ, ਕਹਿੰਦੇ ਕਿੱਥੇ ਸੁੱਤਾ? ਮੈਂ ਕਿਹਾ ਇੱਦਾਂ ਕਿਤੇ ਕਰਤਾ। ਉਹ ਕਹਿੰਦਾ ਤੂੰ ਪਾਕਿਸਤਾਨੀ ਦੇ ਘਰ ਸੁੱਤਾ? ਕਹਿੰਦਾ ਭਾਈ ਲੋਕਾਂ ਸ਼ਾਕ ਲੱਗਾ। ਮੈਂ ਕਿਹਾ ਭਾਜੀ ਜਿੰਨੀ ਇੱਥੇ ਮੈਨੂੰ ਨੀਂਦ ਆਈ ਹੈ, ਮੈਂ ਸ਼ਾਇਦ ਜਦੋਂ ਤੁਰਿਆ ਸੁੱਤਾ ਮੈਨੂੰ ਹੋਰ ਨੀਂਦ ਨਹੀਂ ਆਈ। ਤੇ ਚਲੋ ਜੀ, ਉਮੀਦ ਕਰਦੇ ਹਾਂ ਵਧੀਆ ਰਹੂਗਾ ਸਾਰੇ ਦਾ ਸਾਰਾ ਜੀ। ਸਾਰਿਆਂ ਨੂੰ ਇਹੀ ਪੈਗਾਮ ਹੈ ਸਰਦਾਰ ਜੀ ਦਾ ਵੀ ਵਧੀਆ ਸਾਰਾ ਜਿਹੜੇ ਟਰੈਵਲਰ ਆਉਣਾ ਚਾਹੁੰਦੇ ਹੋਣ ਇਸ ਤਰ੍ਹਾਂ, ਉਹ ਵੀ ਜ਼ਰੂਰ ਆਓ। ਜਿਨ੍ਹਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੋਵੇ ਮੇਰੇ ਨਾਲ ਰਾਬਤਾ ਕਰੋ, ਮੈਂ ਇਹਨਾਂ ਦਾ ਨੰਬਰ ਸ਼ੇਅਰ ਕਰਾਂਗਾ ਤੁਹਾਡੇ ਨਾਲ। ਤੁਸੀਂ ਇਹਨਾਂ ਕੋਲ ਲੈ ਲਓ ਕਿਵੇਂ ਕੋਆਰਡੀਨੇਟ ਬਣਨਾ, ਕਿਵੇਂ ਲਾਇਸੈਂਸ ਬਣਨੇ, ਕਿਵੇਂ ਵੀਜ਼ਾਸ ਮਿਲਣੇ ਨੇ। ਈਰਾਨ ਦਾ ਵੀਜ਼ਾ ਥੋੜ੍ਹਾ ਜਿਹਾ ਟਫ ਹੁੰਦਾ, ਲੇਕਿਨ ਉਹਦੇ ਲਈ ਵੀ ਇੱਥੇ ਇੰਗਲੈਂਡ ਤੋਂ ਕੋ ਹੈ ਨੇ ਜਿਹੜਾ ਵੀਜ਼ੇ ਦਾ ਅਰੇਂਜ ਕਰ ਦਿੰਦੇ ਨੇ। ਪਾਕਿਸਤਾਨ ਦਾ ਵੀਜ਼ਾ ਈਜ਼ੀ ਆ, ਬਿਲਕੁਲ ਈਜ਼ੀ, ਕੋਈ ਮੁਸ਼ਕਿਲ ਨਹੀਂ ਆ। ਤੁਸੀਂ 24 ਘੰਟੇ ਤੁਹਾਨੂੰ ਵੀਜ਼ਾ ਜਿਹੜਾ ਪਾਕਿਸਤਾਨ ਦਾ ਮਿਲ ਜਾਂਦਾ, ਈ ਵੀਜ਼ਾ ਆਨਲਾਈਨ। ਉਹਦੇ ਵਿੱਚ ਤੁਹਾਡੇ ਕੋਲ ਪਾਸਪੋਰਟ ਫੋਰਨ ਹੋਣਾ ਚਾਹੀਦਾ ਜਾਂ PR ਕਾਰਡ ਹੋਣਾ ਚਾਹੀਦਾ। ਸੋ ਕੋਸ਼ਿਸ਼ ਕਰਦੇ ਰਹੀਦਾ ਤੇ ਕਰਦੇ ਰਵਾਂਗੇ ਕਿ ਇਹਨਾਂ ਉਸ ਟੁੱਟੀਆਂ ਹੋਈਆਂ ਤੰਦਾਂ ਨੂੰ ਦੁਬਾਰਾ ਜਿਹੜੀ ਉਹ ਜੋੜਨ ਦੀ, ਪਾਕਿਸਤਾਨ ਦੇ ਬਿਹਤਰ ਮੁਸਤਕਬਲ ਲਈ ਇਹਨੂੰ ਟੂਰਿਜ਼ਮ ਦੀ ਮਦਦ ਦੇ ਵਿੱਚ ਵੀ ਆਪਾਂ ਜਿੰਨਾ ਹਿੱਸਾ ਹੋ ਸਕੇ ਆਪਣੇ ਤੌਰ ਤੇ ਪਾਈਏ ਕਿ ਲੋਕ ਇੱਧਰ ਨੂੰ ਅਟਰੈਕਟ ਹੋਣ, ਆਉਣ, ਪਾਕਿਸਤਾਨ ਵੇਖਣ, ਘੁੰਮਣ, ਗੁਰਧਾਮਾਂ 'ਤੇ ਆਉਣ, ਵੈਸੇ ਘੁੰਮਣ ਫਿਰਨ ਪਾਕਿਸਤਾਨ ਦੇ ਵਿੱਚ, ਪਾਕਿਸਤਾਨੀਆਂ ਨੂੰ ਮਿਲਣ। ਪਾਰਟੀਸ਼ਨ ਤੋਂ ਪਹਿਲਾਂ ਜਿਵੇਂ ਲੋਕ ਇਕੱਠੇ ਸੀ ਇੱਕ ਦੂਜੇ ਨਾਲ, ਉਹ ਸਾਂਝਾਂ, ਉਹ ਕੜਤਣਾ ਜਿਹੜੀਆਂ ਨੇ ਮੁਕਾ ਕੇ ਇੱਕ ਵਾਰੀ ਦੁਬਾਰਾ ਤੋਂ ਅਸੀਂ ਕਦਮ ਨਾ ਕਦਮ ਮਿਲਾ ਕੇ ਅੱਗੇ ਚੱਲ ਸਕੀਏ। ਸੋ ਵੀਡੀਓਜ਼ ਹੋਰ ਵੀ ਸ਼ੇਅਰ ਕਰਦੇ ਰਹਾਂਗੇ ਇਹਨਾਂ ਦੇ ਸਫ਼ਰ ਦੀਆਂ। ਮਿਲਾਂਗੇ ਅਗਲੇ ਪ੍ਰੋਗਰਾਮ 'ਚ, ਰੱਬ ਰੱਖਾ।